ਮੁੱਖ ਮੰਤਰੀ ਸਾਹਿਬ ਬੜੇ ਧੜੱਲੇ ਦੇ ਨਾਲ ਕਹਿੰਦੇ ਨੇ ਤੁਸੀਂ ਮੈਨੂੰ ਦਿਖਾਓ ਇਮੀਡੀਏਟਲੀ ਹੱਲ ਹੋਊਗਾ ਸਾਰਾ ਮਸਲਾ। ਉਹੀ ਮਾਈਨਿੰਗ ਦਿਖਾਉਣ ਦੇ ਲਈ ਅੱਜ ਜਲੰਧਰ ਕੈਂਟ ਹਲਕੇ ਦੇ ਵਿੱਚ ਮੌਜੂਦ ਆ। ਪਿੱਛੇ ਤਸਵੀਰਾਂ ਦੇਖ ਸਕਦੇ ਹੋ, ਇਹ ਉਹੀ ਮਾਈਨਿੰਗ ਹੈ। ਮੁੱਖ ਮੰਤਰੀ ਸਾਹਿਬ ਜੇ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਦਰਿਆ ਵੀ ਨਹੀਂ ਵਗਦਾ। 70 ਫੁੱਟ ਸਪੀਕਰ ਸਾਹਿਬ 70 ਫੁੱਟ ਉੱਥੇ ਮਾਈਨਿੰਗ ਹੋ ਰਹੀ ਆ ਔਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ। ਨਾਲ ਪੁਲਿਸ ਰਲੀ ਹੋਈ ਆ, ਨਾਲ ਸਿਵਲ ਐਡਮਿਨਿਸਟ੍ਰੇਸ਼ਨ ਰਲੀ ਹੋਈ ਆ, ਨਾਲ ਮਾਈਨਿੰਗ ਡਿਪਾਰਟਮੈਂਟ ਰਲਿਆ ਹੋਇਆ। ਵੱਧ ਤੋਂ ਵੱਧ 6 ਫੁੱਟ ਡੂੰਘਾਈ ਜਾਂ ਸਪੈਸ਼ਲ ਜੇ ਕਿਤੇ ਕਿਸੇ ਨੂੰ ਸਪੈਸ਼ਲ ਮਾਈਨਿੰਗ ਦੀ ਉਹ ਵੀ 9 ਫੁੱਟ ਤੋਂ ਵੱਧ ਇਜਾਜ਼ਤ ਨਹੀਂ ਮਿਲਦੀ। ਇਹ 90 ਫੁੱਟ ਦੀ ਜਿਹੜੀ ਮਾਈਨਿੰਗ ਆ ਉਹਦੇ ਨਾਲ ਜ਼ਮੀਨਾਂ ਬਰਬਾਦ ਕਰ ਦਿੱਤੀਆਂ। ਇਹ ਹੈਰਾਨ ਹੈ। ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਦੇਖਣ ਚੱਲਾਂਗਾ। ਮੁੱਖ ਮੰਤਰੀ ਨੂੰ ਕਿਸੇ ਸਾਈਟ ਦੇਖਣ ਆਉਣ ਦੀ ਲੋੜ ਨਹੀਂ ਹੁੰਦੀ। ਇਹ ਅਪੀਲ ਹੈ ਭਗਵੰਤ ਮਾਨ ਸਾਹਿਬ ਨੂੰ, ਮੁੱਖ ਮੰਤਰੀ ਪੰਜਾਬ ਨੂੰ, ਕਿ ਮੁੱਖ ਮੰਤਰੀ ਸਾਹਿਬ ਕਿੰਨੀਆਂ ਕੁ ਸਾਈਟਾਂ ਦੇਖਣ ਜਾਓਗੇ। ਇੱਥੇ ਤਾਂ ਸਾਰਾ ਪੰਜਾਬ ਪਟਿਆ ਪਿਆ। ਕੋਈ ਵਿਚਾਰਾ ਡਰਦਾ ਮੋਰੇ ਨਹੀਂ ਆ ਰਿਹਾ। ਜਿਹੜਾ ਕੋਈ ਮੋਰੇ ਆ ਰਿਹਾ ਉਹਨੂੰ ਨਜਾਇਜ਼ ਧਮਕੀਆਂ, ਨਜਾਇਜ਼ ਦਰਖਾਸਤਾਂ ਦੇ ਕੇ ਪੁਲਿਸ ਪ੍ਰਸ਼ਾਸਨ ਵੀ ਤੰਗ ਕਰ ਰਿਹਾ। ਪਰ ਕਿਤੇ ਇੱਥੇ ਆ ਕੇ ਰਾਤ ਨੂੰ ਦੇਖੋ ਇਦਾਂ ਲੱਗੂਗਾ ਵੀ ਅਸੀਂ ਰੋਪੜ ਦੇ ਏਰੀਆ ਦੇ ਵਿੱਚ ਤਾਂ ਨਜਾਇਜ਼ ਨਹੀਂ, ਦਰਿਆਵਾਂ ਦੇ ਵਿੱਚੋਂ ਮਾਈਨਿੰਗ ਹੋ ਰਹੀ ਆ। ਰਾਤ ਨੂੰ ਇੱਥੇ ਮੇਲਾ ਲੱਗ ਜਾਂਦਾ। ਮੇਲਾ ਲੱਗ ਜਾਂਦਾ ਭਾਈ। 24 ਘੰਟੇ ਕੰਮ ਚੱਲਦਾ ਜੀ ਇੱਥੇ। 24 ਘੰਟੇ ਕੰਮ ਚੱਲਦਾ। ਤੁਸੀਂ ਜੋ ਰਾਤ ਨੂੰ ਗੱਡੀਆਂ ਥੱਲੇ ਦੇਖ ਨਹੀਂ ਸਕਦੇ, ਇੰਨਾ ਡੂੰਘਾ ਗਿਆ ਤਾਂ ਪਾਣੀ ਦੇ ਕਰਕੇ ਇਦਾਂ ਹੋਇਆ। ਅਕਾਲੀ ਦਲ ਦਾ ਬੰਦਾ ਹੋਵੇ ਤੇ ਭਗਵੰਤ ਮਾਨ ਦੀ ਸਰਕਾਰ ਹੋਵੇ ਤੇ ਕੰਮ ਦੇਖ ਲਓ ਨਜਾਇਜ਼ ਕਿੰਨੇ ਤਗੜੇ ਪੱਧਰ ਤੇ ਚੱਲ ਰਿਹਾ। ਕੋਈ ਰੋਕਣ ਨਹੀਂ ਆ ਰਿਹਾ, ਨਾ ਪੁਲਿਸ ਆ ਰਹੀ ਆ। ਜਿਹੜਾ ਇੱਥੇ ਰੋਕਣ ਆਉਂਦਾ ਨਾ, ਪੁਲਿਸ ਦਾ ਸ਼ਾਮ ਨੂੰ ਫੋਨ ਆ ਜਾਂਦਾ ਵੀ ਤੇਰੇ ਖਿਲਾਫ ਦਰਖਾਸਤ ਆਈ ਆ। ਇੰਨਾ ਉਹਨਾਂ ਦਾ ਮਤਲਬ ਸਾਰਾ ਤੰਤਰ ਉਹਨਾਂ ਦਾ ਇੰਨਾ ਤੇਜ਼ ਆ। ਜਿਹੜੇ ਗਲਤ ਆਨਸਰ ਆ ਉਹਨਾਂ ਨੂੰ ਪੁਲਿਸ ਦਾ ਡਰ ਹੈ ਨਹੀਂਗਾ, ਤੇ ਜਿਹੜੀ ਪੁਲਿਸ ਆ ਉਹਨਾਂ ਨੂੰ ਸਰਕਾਰ ਦਾ ਡਰ ਹੈ ਨਹੀਂਗਾ, ਤੇ ਜਿਹੜੀ ਸਰਕਾਰ ਆ ਉਹਦੇ ਮਨ ਵਿੱਚੋਂ ਜਿਹੜਾ ਲੋਕਾਂ ਦਾ ਡਰ ਆ ਉਹ ਵੀ ਨਿਕਲ ਚੁੱਕਿਆ ਆ। ਉਹ ਤੁਹਾਨੂੰ ਹਾਲਾਤ ਦੱਸਦੇ ਪਏ ਆ। ਪੰਜਾਬ ਦੇ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ ਤਾਂ ਮੁੱਖ ਮੰਤਰੀ ਸਾਹਿਬ ਬੜੇ ਧੜੱਲੇ ਦੇ ਨਾਲ ਕਹਿੰਦੇ ਨੇ ਕਿ ਮੈਨੂੰ ਵਿਖਾਓ ਕਿੱਥੇ ਚੱਲ ਰਹੀ ਹੈ ਪੰਜਾਬ ਦੇ ਵਿੱਚ ਮਾਈਨਿੰਗ। ਉਹੀ ਮਾਈਨਿੰਗ ਦਿਖਾਉਣ ਦੇ ਲਈ ਅੱਜ ਪੰਜਾਬ ਦੇ ਜਲੰਧਰ ਕੈਂਟ ਹਲਕੇ ਦੇ ਵਿੱਚ ਮੌਜੂਦ ਆ। ਪਿੱਛੇ ਤਸਵੀਰਾਂ ਦੇਖ ਸਕਦੇ ਹੋ, ਇਹ ਉਹੀ ਮਾਈਨਿੰਗ ਹੈ। ਮੁੱਖ ਮੰਤਰੀ ਸਾਹਿਬ ਜੇ ਅੱਖਾਂ ਇਸ ਵੇਲੇ ਖੁੱਲੀਆਂ ਹੋਣ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਧੜੱਲੇ ਦੇ ਨਾਲ 80 ਫੁੱਟ ਡੂੰਘੀ ਇਹ ਮਾਈਨਿੰਗ ਕੀਤੀ ਹੋਈ ਹੈ। ਤੇ ਇਹ ਮਾਈਨਿੰਗ ਨਾ ਤਾਂ ਤੁਸੀਂ ਕੋਈ ਅਲਾਟ ਕੀਤੀ, ਨਾ ਤੁਸੀਂ ਇਹਦਾ ਕੋਈ ਠੇਕਾ ਦਿੱਤਾ। ਜਿਹੜੀਆਂ ਤੁਸੀਂ ਵੀ ਗੱਲਾਂ ਕਹਿੰਦੇ ਸੀ ਕਿ ਇੱਥੋਂ ਤੁਸੀਂ ਆਪਣੇ ਮਰਜ਼ੀ ਦੀ ਮਿੱਟੀ ਜਾਂ ਰੇਤਾ ਭਰ ਕੇ ਲਿਜਾ ਸਕਦੇ ਹੋ, ਇਹ ਉਹ ਜਗ੍ਹਾ ਜਾਂ ਉਹ ਵਾਲਾ ਰਕਬਾ ਨਹੀਂ ਹੈ। ਸੋ ਇੱਥੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਥੇਬੰਦਕ ਲੋਕ, ਇੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਮੌਜੂਦ ਨੇ ਜਿਹੜੇ ਸਮੱਸਿਆਵਾਂ ਨਾਲ ਜੂਝ ਰਹੇ ਨੇ। ਵਿਧਾਨ ਸਭਾ 'ਚ ਮੁੱਦਾ ਉੱਠਿਆ, ਇਸੇ ਕਰਕੇ ਇਸ ਸਮੇਂ ਇੱਥੇ ਮੌਜੂਦ ਆ। ਗੱਲਬਾਤ ਕਿਸਾਨ ਆਗੂਆਂ ਦੇ ਨਾਲ ਕਰਦੇ ਆ ਕਿ ਆਲੇ ਦੁਆਲੇ ਸਮੱਸਿਆ ਜਿਹੜੀ ਇਹ ਦੇਖ ਰਹੇ ਨੇ ਉਹ ਇਹਦੇ ਬਾਰੇ ਕੀ ਸੋਚਦੇ ਨੇ, ਇਹਦਾ ਹੱਲ ਕਿਵੇਂ ਦੇਖਦੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸਤਨਾਮ ਸਿੰਘ ਸਾਨੀ, ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਦੁਆਬਾ। ਇਹ ਜਿਸ ਲੋਕੇਸ਼ਨ ਤੇ ਆਪਾਂ ਖੜੇ ਆ, ਇਹ ਹਰਦੋ ਫਰਾਲਾ ਤੇ ਜਮਸ਼ੇਰ ਕੁੱਕੜ ਪਿੰਡ ਦਾ ਜਿਹੜਾ ਏਰੀਆ ਹੈਗਾ, ਇਹ ਬਿਲਕੁਲ ਜਿਹੜੀ ਆਪਣੀ ਚਿੱਟੀ ਵੇਈ ਹੈ, ਚਿੱਟੀ ਵੇਈ ਦੇ ਕਿਨਾਰੇ ਦੇ ਉੱਤੇ ਪਿਛਲੇ ਲਗਭਗ 1.5 ਸਾਲ ਤੋਂ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ। ਅਸੀਂ ਪਿਛਲੇ ਸਾਲ ਵੀ ਜਥੇਬੰਦੀ ਨੇ ਬਹੁਤ ਵੱਡੀ ਆਵਾਜ਼ ਉਠਾਈ ਸੀ ਕਿ 80 ਫੁੱਟ ਦੀ ਜਿਹੜੀ ਮਾਈਨਿੰਗ ਹੈ ਇਹ ਨਾਲ ਦੀਆਂ ਜ਼ਮੀਨਾਂ ਨੂੰ ਬਰਬਾਦ ਕਰ ਦੇਗੀ। ਇੱਕ ਝੀਲ ਦਾ ਰੂਪ ਬਣ ਗਿਆ। ਵੇਈ ਦਾ ਪੂਰਾ ਕਿਨਾਰਾ ਜਿਹੜਾ ਵੱਢ ਕੇ, ਹੋ ਸਕਦਾ ਜੇ ਕੋਈ ਵੱਡਾ ਫਲੱਡ ਰੱਬ ਨਾ ਕਰੇ, ਜੇ ਕੋਈ ਵੱਡੀਆਂ ਬਾਰਿਸ਼ਾਂ ਪੈ ਜਾਣ ਤੇ ਕਿਸੇ ਦਿਨ ਜਿਹੜਾ ਇਹ ਵੇਈ ਹੈ ਆਪਣਾ ਕੁਦਰਤੀ ਵਹਾਅ ਬਦਲ ਕੇ ਕਿਸੇ ਹੋਰ ਦਿਸ਼ਾ ਵੱਲ ਵਗਣ ਦੀ ਜਿਹੜੀ ਉਹਦੀ ਤਿਆਰੀ ਕਰੀ ਬੈਠੀ ਹੈ। ਬਹੁਤ ਵੱਡੇ ਪੱਧਰ ਤੇ ਯਤਨ ਸਾਡੇ ਜਲੰਧਰ ਕੈਂਟ ਦੇ ਜਿਹੜੀ ਸਰਕਲ ਜਥੇਬੰਦੀ ਦੇ ਅਹੁਦੇਦਾਰਾਂ ਨੇ DC ਸਾਹਿਬ ਜਲੰਧਰ ਨੂੰ, SSP ਸਾਹਿਬ ਜਲੰਧਰ ਨੂੰ ਬੜੀਆਂ ਦਰਖਾਸਤਾਂ ਦੇ ਕੇ ਇਹਨੂੰ ਬੰਦ ਕਰਾਉਣ ਦਾ ਯਤਨ ਕੀਤਾ। ਲੇਕਿਨ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਜਿੰਨੀ ਲੋਕ ਹਿੱਤਾਂ ਲਈ ਅਸੀਂ ਵੱਡੀ ਆਵਾਜ਼ ਉਠਾਈ ਹੈ, ਇਹਦੇ ਤੇ ਬਣਦਾ ਐਕਸ਼ਨ ਅੱਜ ਤੱਕ ਪੰਜਾਬ ਸਰਕਾਰ ਨੇ ਨਹੀਂ ਕੀਤਾ। ਮਾਈਨਿੰਗ ਮਾਫੀਆ ਦਿਨ ਪਰ ਦਿਨ ਸਗਾ ਪਹਿਲਾਂ ਨਾਲੋਂ ਵੀ ਵੱਡੇ ਪੱਧਰ ਦੇ ਉੱਤੇ ਕੰਮ ਕਰ ਰਿਹਾ। ਇਹ 80 ਫੁੱਟ ਦੀ ਜਿਹੜੀ ਡੂੰਘਾਈ ਹੈ, ਪੰਜਾਬ ਦੇ ਵਿੱਚ ਕੋਈ ਕਾਨੂੰਨ ਨਹੀਂ। ਵੱਧ ਤੋਂ ਵੱਧ 6 ਫੁੱਟ ਡੂੰਘਾਈ ਜਾਂ ਸਪੈਸ਼ਲ ਜੇ ਕਿਤੇ ਕਿਸੇ ਨੂੰ ਸਪੈਸ਼ਲ ਮਾਈਨਿੰਗ ਦੀ ਉਹ ਵੀ 9 ਫੁੱਟ ਤੋਂ ਵੱਧ ਇਜਾਜ਼ਤ ਨਹੀਂ ਮਿਲਦੀ। ਇਹ 90 ਫੁੱਟ ਦੀ ਜਿਹੜੀ ਮਾਈਨਿੰਗ ਆ ਉਹਦੇ ਨਾਲ ਜ਼ਮੀਨਾਂ ਬਰਬਾਦ ਕਰ ਦਿੱਤੀਆਂ। ਇਸ ਇਲਾਕੇ ਦੀ ਜਿਹੜੀ ਜਿੰਨੀ ਛੋਟੇ ਕਿਸਾਨਾਂ ਦੀ ਜ਼ਮੀਨ ਹੈ ਨਾਲ ਲੱਗਦੀ, ਉਹ ਇੱਕ ਦਿਨ ਬਿਲਕੁਲ ਝੀਲ ਦਾ ਰੂਪ ਲੈ ਲੈਗੀ। ਹੋ ਸਕਦਾ ਜਿਹੜਾ ਵੇਈ ਆਪਣਾ ਰਸਤਾ ਬਦਲ ਕੇ ਇਹ ਨਾਲ ਦੇ ਪਿੰਡਾਂ ਨੂੰ ਕਿਸੇ ਦਿਨ ਵੱਡੀ ਲਪੇਟ 'ਚ ਲੈ ਜਾਵੇ। ਉਹਦੇ ਨਾਲ ਵੱਡਾ ਨੁਕਸਾਨ ਇਸ ਇਲਾਕੇ ਦਾ ਹੋਊਗਾ। ਲੇਕਿਨ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਿਆ ਇਸ ਵਾਰ ਸੈਸ਼ਨ ਦੇ ਵਿੱਚ। ਅਸੀਂ ਹੈਰਾਨ ਹੈ। ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਦੇਖਣ ਚੱਲਾਂਗਾ। ਮੁੱਖ ਮੰਤਰੀ ਨੂੰ ਕਿਸੇ ਸਾਈਟ ਦੇਖਣ ਆਉਣ ਦੀ ਲੋੜ ਨਹੀਂ ਹੁੰਦੀ। ਸਾਰਾ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੇ ਕੋਲ DC ਜਲੰਧਰ ਨੇ, SSP ਜਲੰਧਰ ਨੇ, ਜਿੰਨਾ ਉਹਨਾਂ ਕੋਲ ਤੰਤਰ ਹੈ ਤਲਬ ਕਰ ਸਕਦੇ ਨੇ, ਪੁੱਛ ਸਕਦੇ ਨੇ। ਰਿਪੋਰਟ ਲੈ ਕੇ ਜ਼ਿੰਮੇਵਾਰ ਲੋਕਾਂ ਦੇ ਉੱਤੇ 24 ਘੰਟੇ 'ਚ FIR ਕਰਕੇ ਬੰਦਿਆਂ ਨੂੰ ਅਰੈਸਟ CM ਸਾਹਿਬ ਕਰਵਾ ਸਕਦੇ ਆ। ਸਾਡੀ ਅਪੀਲ ਹੈ ਭਗਵੰਤ ਮਾਨ ਸਾਹਿਬ ਨੂੰ, ਮੁੱਖ ਮੰਤਰੀ ਪੰਜਾਬ ਨੂੰ, ਕਿ ਮੁੱਖ ਮੰਤਰੀ ਸਾਹਿਬ ਕਿੰਨੀਆਂ ਕੁ ਸਾਈਟਾਂ ਦੇਖਣ ਜਾਓਗੇ। ਇੱਥੇ ਤਾਂ ਸਾਰਾ ਪੰਜਾਬ ਪਟਿਆ ਪਿਆ।
ਇਹ ਤਾਂ 5 ਸਾਲ ਇਸੇ ਤਰ੍ਹਾਂ ਲੰਘ ਜਾਣਗੇ। 80 ਫੁੱਟ ਦੇ ਰੋਪੜ ਜ਼ਿਲ੍ਹੇ 'ਚ ਆ, ਮੋਹਾਲੀ ਜ਼ਿਲ੍ਹੇ ਦੇ ਵਿੱਚ ਆ, ਸਾਰੀਆਂ ਜ਼ਮੀਨਾਂ ਮਾਈਨਿੰਗ ਮਾਫੀਆ ਨੇ ਬਰਬਾਦ ਕਰ ਦਿੱਤੀਆਂ। ਦੇਖਣ ਜਾਣ ਦੀ ਲੋੜ ਨਹੀਂ, ਹੁਣ ਐਕਸ਼ਨ ਕਰਨ ਦੀ ਲੋੜ ਹੈ, ਉਹਦੇ ਉੱਤੇ ਕਾਰਵਾਈ ਕਰਨ ਦੀ ਲੋੜ ਹੈ। ਸਾਰਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਅੱਖਾਂ ਮੀਟ ਕੇ ਪਿਛਲੇ 1.5 ਸਾਲ ਤੋਂ ਤਮਾਸ਼ੀ ਨੂੰ ਬਣ ਰਿਹਾ, ਇਕੱਲੇ ਮਾਈਨਿੰਗ ਮਾਫੀਆ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ। ਜਿੰਨੇ ਜ਼ਿੰਮੇਵਾਰ ਅਧਿਕਾਰੀ ਨੇ, ਚਾਹੇ ਉਹ ਮਾਈਨਿੰਗ ਡਿਪਾਰਟਮੈਂਟ ਦੇ, ਜਿਹੜੇ ਸਿਵਲ ਪ੍ਰਸ਼ਾਸਨ ਨੇ ਦਰਖਾਸਤਾਂ ਦੇਣ ਦੇ ਬਾਵਜੂਦ, ਜਾਂ ਪੁਲਿਸ ਡਿਪਾਰਟਮੈਂਟ ਨੇ ਬਣਦੇ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਨਹੀਂ ਕੀਤੀ। ਸਾਰਿਆਂ ਲੋਕਾਂ ਦੇ ਉੱਤੇ ਇੱਕ ਐਸਾ ਐਕਸ਼ਨ ਜੇ ਸਰਕਾਰ ਕਰੇ ਤੇ ਉਹ ਵੱਡਾ ਸਬਕ ਬਣ ਸਕਦਾ, ਤਾਂ ਮਾਈਨਿੰਗ ਮਾਫੀਆ ਨੂੰ ਨੱਥ ਪਾਈ ਜਾ ਸਕਦੀ ਆ। ਇਕੱਲੇ ਬਿਆਨ ਦੇਣ ਨਾਲ, ਮੀਡੀਆ 'ਚ ਬਿਆਨ ਦੇਣ ਨਾਲ ਜਾਂ ਉਹਦੇ ਤੋਂ ਸੁਰਖਰੂ ਨਾ ਸਰਕਾਰ ਹੋ ਸਕਦੀ ਆ, ਨਾ ਕੋਈ ਲੋਕਾਂ ਨੂੰ ਰਾਹਤ ਮਿਲਣੀ। ਜੀ ਸੁਖਬੀਰ ਭਾਈ, ਤੁਸੀਂ ਜਰਾ ਦੱਸਿਓ ਕਿ ਪਹਿਲਾਂ ਵਾਲੇ ਜਿਹੜੇ ਮੁੱਖ ਮੰਤਰੀ ਸੀਗੇ, ਜਿੱਦਾਂ ਬਾਦਲ ਲਾ ਲਓ, ਕੈਪਟਨ ਲਾ ਲਓ, ਉਹ ਕਹਿੰਦੇ ਸੀ ਸਾਨੂੰ ਕੀੜੀ ਤੁਰੀ ਜਾਂਦੀ ਦੀਦੀ ਆ ਪੰਜਾਬ ਦੇ ਵਿੱਚ, ਹੈਲੀਕਾਪਟਰ ਰਾਹੀਂ ਮੁਆਇਨੇ ਕਰਦੇ ਫਿਰਦੇ ਸੀ ਕਿ ਕਿੱਥੇ ਕੀ ਹੋ ਰਿਹਾ। ਪਰ ਇਹ ਮੁੱਖ ਮੰਤਰੀ ਜਿਹੜਾ ਆਮ ਘਰਾਂ ਦਾ ਦੱਸਦਾ, ਜਿਹੜਾ ਏਸ਼ੀਆ ਟਰੈਕਟਰ ਨੂੰ ਸਟਾਰਟ ਕਰਨ ਦੀ ਗੱਲ ਕਰਦਾ, ਜਿਹੜਾ ਕਹਿੰਦਾ ਕਿ ਮਹਿੰਦਰ ਮਾਸਟਰ ਦਾ ਮੈਂ ਮੁੰਡਾ, ਉਹਨੂੰ ਇੰਨੀ ਆਮ ਸਧਾਰਨ ਜੀ ਗੱਲ ਨਹੀਂ ਦਿਖ ਰਹੀ ਕਿ ਇੱਥੇ ਪਿੰਡਾਂ ਦੇ ਪਿੰਡ ਉੱਜੜ ਸਕਦੇ ਨੇ ਜੇ ਇੱਕ ਭਾਰਾ ਮੀਂਹ ਪੈਂਦਾ ਤਾਂ। ਦੇਖੋ, ਜਿਹੜੀਆਂ ਪਿਛਲੀਆਂ ਸਰਕਾਰਾਂ ਸੀ, ਲੋਕਾਂ ਨੇ ਉਹਨਾਂ ਨੂੰ ਅੱਕ ਕੇ ਇੱਕ ਨਵੀਂ ਆਸ ਦੀ ਕਿਰਨ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ। ਪਰ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਆ, ਇਹ ਸਰਕਾਰ ਬਣੀ ਆ ਦੇਖੋ ਪਿੰਡਾਂ ਦੇ ਹਾਲਾਤ ਕੀ ਆ। 80 ਫੁੱਟ ਤੱਕ ਮਾਈਨਿੰਗ ਹੋ ਗਈ ਆ, ਨਾ ਕੋਈ ਸੁਣ ਰਿਹਾ। ਜਿਹੜੇ ਖੇਤਾਂ ਨੂੰ ਰਾਸਤੇ ਲੱਗ ਰਿਹਾ 11 ਫੁੱਟ ਦੇ ਜਿਹੜੇ ਟਿੱਪਰ ਆ ਵੱਡੇ ਆ ਰਾਸਤੇ, ਯਾਨੀ ਕਿ ਰਾਸਤੇ ਵੀ ਬਰਬਾਦ ਕਰ ਦਿੱਤੇ ਆ। ਪੂਰੀ ਗੁੰਡਾਗਰਦੀ ਆ ਇੱਥੇ, ਕੋਈ ਵਿਚਾਰਾ ਡਰਦਾ ਮੋਹਰੇ ਨਹੀਂ ਆ ਰਿਹਾ। ਜਿਹੜਾ ਕੋਈ ਮੋਹਰੇ ਆ ਰਿਹਾ ਉਹਨੂੰ ਨਜਾਇਜ਼ ਧਮਕੀਆਂ, ਨਜਾਇਜ਼ ਦਰਖਾਸਤਾਂ ਦੇ ਕੇ ਪੁਲਿਸ ਪ੍ਰਸ਼ਾਸਨ ਵੀ ਤੰਗ ਕਰ ਰਿਹਾ। ਪਰਚੇ ਪੈਂਦੇ ਨੇ, ਪਰਚੇ ਪੈਂਦੇ ਆ ਜੀ। ਮੈਂ ਮਾਈਨਿੰਗ ਦਾ ਪਰਚਾ ਜੀ ਮੈਂ 1.5 ਸਾਲ ਚੱਲਿਆ ਆਪਣੇ ਤੇ, ਮੇਰੇ ਤੇ SC ਐਕਟ ਦਾ ਝੂਠਾ ਪਰਚਾ ਕੀਤਾ। ਇੱਥੇ ਨਹੀਂ ਹੋਇਆ, ਦਿੱਲੀ ਹੋਇਆ। ਸਾਡੀ ਚਲੋ ਯੂਨੀਅਨ ਨੇ ਨਾਲ ਸਾਡਾ ਸਾਥ ਦਿੱਤਾ ਤੇ ਉਹ ਸਾਰੇ ਆਲੇ ਦੁਆਲੇ ਜਿੱਦਾਂ ਮਤਲਬ ਉਹਨਾਂ ਨੇ ਇਨਕੁਆਇਰੀ ਕੀਤੀ, ਝੂਠਾ ਪਰਚਾ ਨਿਕਲਿਆ। ਪਰ ਜਾਣੀ ਕਿ ਆਮ ਬੰਦਾ ਕੀ ਕਰੂਗਾ? ਸਾਡੇ ਮਗਰ ਤਾਂ ਚਲੋ ਯੂਨੀਅਨ ਸਾਡੇ ਨਾਲ ਨੁਮਾਇੰਦੇ ਹੈਗੇ ਆ, ਅਸੀਂ ਇਹ ਪੈਰਵਾਈ ਕਰ ਸਕਦੇ ਆ। ਜਿਹੜਾ ਮਾੜਾ ਬੰਦਾ ਉਹ ਕਿੱਦਾਂ ਇਹਨਾਂ ਦਾ ਚੱਲੂਗਾ? ਪੂਰੀ ਗੁੰਡਾਗਰਦੀ ਆ, ਟਿੱਪਰਾਂ ਵਾਲੇ ਕੋਈ ਨਹੀਂ ਸੁਣ ਰਿਹਾ। ਤੁਸੀਂ ਕਿਤੇ ਇੱਥੇ ਆ ਕੇ ਰਾਤ ਨੂੰ ਦੇਖੋ, ਇਦਾਂ ਲੱਗੂਗਾ ਵੀ ਅਸੀਂ ਰੋਪੜ ਦੇ ਏਰੀਆ ਦੇ ਵਿੱਚ ਤਾਂ ਨਜਾਇਜ਼ ਨਹੀਂ, ਦਰਿਆਵਾਂ ਦੇ ਵਿੱਚੋਂ ਮਾਈਨਿੰਗ ਹੋ ਰਹੀ ਆ। ਰਾਤ ਨੂੰ ਇੱਥੇ ਮੇਲਾ ਲੱਗ ਜਾਂਦਾ ਭਾਈ। 24 ਘੰਟੇ ਕੰਮ ਚੱਲਦਾ ਜੀ ਇੱਥੇ, 24 ਘੰਟੇ ਕੰਮ ਚੱਲਦਾ। ਤੁਸੀਂ ਜੋ ਰਾਤ ਨੂੰ ਗੱਡੀਆਂ ਥੱਲੇ ਦੇਖ ਨਹੀਂ ਸਕਦੇ, ਇੰਨਾ ਡੂੰਘਾ ਗਿਆ ਤਾਂ ਪਾਣੀ ਦੇ ਕਰਕੇ ਇਦਾਂ ਹੋਇਆ। ਪਾਣੀ ਦੇ ਕਰਕੇ ਬੰਦ ਹੋਇਆ। ਪਰ ਲੋਕੀ ਕੋਈ ਆਲਾ ਦੁਆਲਾ ਕੋਈ ਜਿਨ੍ਹਾਂ ਦੀ ਜ਼ਮੀਨਾਂ ਆ, ਜਦੋਂ ਸਿਰ ਪਈ ਪਤਾ ਫੇਰ ਲੱਗਣਾ, ਹੱਲੇ ਉਹ ਸੋਚਦੇ ਵੀ ਇਹ ਕੋਈ ਗੱਲ ਨਹੀਂ, ਵੀ ਸਾਡੇ ਸਿਰ ਨਹੀਂ ਪੈ ਰਹੀ। ਉਹ ਸਾਹਮਣੇ ਦੇਖੋ, ਹਰਦੋ ਫਰਾਲੇ ਦਾ ਇੱਕ ਕਿਸਾਨ ਆ, ਉਹਦੀ ਜ਼ਮੀਨ ਪਾੜ ਕੇ ਬਈ ਅੰਦਰ ਵੜ ਗਈ ਆ। ਹੁਣ ਉਹ ਵੀ ਜਾਗੇ ਆ, ਪਰ ਜਦੋਂ ਅਸੀਂ ਰੌਲਾ ਪਾਉਂਦੇ ਸੀ ਉਦੋਂ ਕੋਈ ਨਹੀਂ ਜਾਗਦਾ ਸੀ। ਹੁਣ ਜਿੱਦਾਂ ਪ੍ਰਗਟ ਸਿੰਘ ਨੇ ਮੁੱਦਾ ਚੁੱਕਿਆ ਵਿਧਾਨ ਸਭਾ ਦੇ ਵਿੱਚ, ਹੁਣ ਜੇ ਕਹਿ ਲਓ ਉਹਨਾਂ ਦਾ ਵਿਧਾਇਕ ਹੁੰਦਾ ਤਾਂ ਗੱਲ ਬਣ ਜਾਂਦੀ ਕਿ ਇਹਨੂੰ ਹਿੱਸਾ ਪੱਤੀ ਜਾਂਦੀ ਹੋਊਗੀ, ਫਲਾਨਾ ਟਮਕਾਨਾ। ਪਰ ਹੁਣ ਇੱਥੇ ਜੇ ਪ੍ਰਗਟ ਸਿੰਘ ਨੇ ਮੁੱਦਾ ਚੁੱਕਿਆ, ਜਾਂ ਕੀ ਲੱਗਦਾ ਕਿ ਉਹਨਾਂ ਦੇ ਕਹਿਣ ਤੇ ਇਹ ਹੱਲ ਹੋ ਸਕਦਾ, ਜਾਂ ਗੱਲ ਕਰਨ ਦੇ ਨਾਲ ਹੱਲ ਹੋ ਸਕਦਾ? ਕੋਈ ਗੱਲਬਾਤ ਕਰਨਗੇ ਇਹ? ਦੇਖੋ ਜੀ, ਪ੍ਰਗਟ ਸਿੰਘ ਹੈਗੇ ਓਪੋਜੀਸ਼ਨ ਦੇ ਵਿੱਚ, ਜਿਹੜਾ ਸਰਕਾਰ ਚਾਹੇ ਹੋਵੇ ਹਲਕਾ ਇੰਚਾਰਜ, ਉਹ MLA ਜਿੰਨੀ ਪਾਵਰ ਰੱਖਦਾ। ਜਿਹੜੇ ਇੱਥੇ ਹਲਕਾ ਇੰਚਾਰਜ ਆ, ਜਿੰਨੇ ਵੀ ਬੰਦੇ ਆ ਜੀ, ਜਿੰਨੇ ਵੀ ਮੋਹਤਵਾਰ ਆ, ਸਰਪੰਚ ਪੰਚ ਆ, ਸਾਰੇ ਜਾਣੀ ਕਿ ਇਹ ਗਏ ਪੂਰਾ ਜਿਹਦਾ ਮਾਫੀਆ ਬਣਿਆ ਜੀ। ਆਪਾਂ ਇਹ ਨਹੀਂ ਕਹਿ ਸਕਦੇ ਵੀ ਕੱਲੀ ਸਰਕਾਰ ਹੀ ਕਰ ਰਹੀ ਆ। ਪੈਸੇ ਜਾਂਦੇ ਹੋਣਗੇ, ਸਾਰਿਆਂ ਨੂੰ ਜਾਂਦੇ ਜੀ, ਸਾਰਿਆਂ ਨੂੰ ਜਾਂਦੇ ਆ। ਜੇ ਕਿਤੇ ਨਾ ਵੱਡੇ ਪੱਧਰ ਤੇ ਦੀ ਇਨਕੁਆਇਰੀ ਹੋਵੇ ਤਾਂ ਬਹੁਤ ਵੱਡਾ ਘਟਾਲਾ, ਜਾਨੀ ਕਰੋੜਾਂ ਦੇ ਵਿੱਚ 100। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜਾ ਵੀ ਵਿਅਕਤੀ ਇਹ ਕਰ ਰਿਹਾ ਹੈ ਉਹ ਪੂਰੀ ਸ਼ਹਿ ਤੇ ਕਰ ਰਿਹਾ ਹੈ? ਪੂਰੀ ਸ਼ਹਿ ਹੈ ਜੀ। ਦੇਖੋ, ਮਤਲਬ ਅਕਾਲੀ ਦਲ ਦਾ ਬੰਦਾ ਹੋਵੇ ਤੇ ਭਗਵੰਤ ਮਾਨ ਦੀ ਸਰਕਾਰ ਹੋਵੇ ਤੇ ਕੰਮ ਦੇਖ ਲਓ ਨਜਾਇਜ਼ ਕਿੰਨੇ ਤਗੜੇ ਪੱਧਰ ਤੇ ਚੱਲ ਰਿਹਾ, ਕੋਈ ਰੋਕਣ ਨਹੀਂ ਆ ਰਿਹਾ, ਨਾ ਪੁਲਿਸ ਆ ਰਹੀ ਆ। ਜਿਹੜਾ ਇੱਥੇ ਰੋਕਣ ਆਉਂਦਾ ਨਾ, ਪੁਲਿਸ ਦਾ ਸ਼ਾਮ ਨੂੰ ਫੋਨ ਆ ਜਾਂਦਾ ਵੀ ਤੇਰੇ ਖਿਲਾਫ ਦਰਖਾਸਤ ਆਈ ਆ। ਇੰਨਾ ਉਹਨਾਂ ਦਾ ਮਤਲਬ ਸਾਰਾ ਤੰਤਰ ਉਹਨਾਂ ਦਾ ਇੰਨਾ ਤੇਜ਼ ਆ। ਜਦੋਂ ਅਗਲਾ ਨਹੀਂ ਮੰਨਦਾ ਫੇਰ ਤੁਹਾਨੂੰ 6ਵੇਂ-7ਵੇਂ ਦਿਨ ਸੰਮਣ ਆ ਜਾਂਦੇ ਆ ਵੀ ਤੁਹਾਡੇ ਤੇ ਮਾਣਹਾਨੀ ਦਾ ਪਰਚਾ ਹੋਊਗਾ। ਦੱਸੋ ਕਿਹੜੀ ਮਾਣਹਾਨੀ ਹੋ ਗਈ? ਆ ਲੋਕਾਂ ਦਾ ਇੰਨਾ ਨੁਕਸਾਨ ਹੋ ਰਿਹਾ, ਉਹਨਾਂ ਦਾ ਕੋਈ ਮਤਲਬ ਕੋਈ ਪੰਜਾਬ ਸਾਡੇ ਦੇਖੋ, ਪੰਜਾਬ ਜਿਹੜਾ ਹੈ ਜ਼ਮੀਨਾਂ ਸਿਰ ਤੇ ਆ। ਅੱਜ ਮੈਂ ਕੱਲ ਇੱਕ ਬਲੌਗ ਦੇਖਦਾ ਸੀ ਕੈਨੇਡਾ ਦਾ, ਉਹ ਕਹਿੰਦੇ ਵੀ ਜਾਣੀ ਕਿ ਜਿੰਨੀ ਜ਼ਮੀਨ ਪੰਜਾਬ ਦੀ ਸਾਰੇ ਦੁਨੀਆ 'ਚੋਂ, ਉਹ ਕਹਿੰਦੇ ਅਸੀਂ ਸਾਰੇ ਘੁੰਮਿਆ, ਜਿੰਨੀ ਪੰਜਾਬ ਦੀ ਜ਼ਮੀਨ ਵਧੀਆ ਆ ਕਿਤੇ ਵੀ ਹੈ ਨਹੀਂ। ਕਿਤੇ 8 ਮਹੀਨੇ ਫਸਲ ਹੁੰਦੀ ਆ, ਕਿਤੇ 7 ਮਹੀਨੇ ਹੁੰਦੀ ਆ, ਸਾਡੇ 12 ਮਹੀਨੇ 3-3 ਫਸਲਾਂ ਹੁੰਦੀਆਂ। ਪਰ ਸਾਡੇ ਪੰਜਾਬ ਨੂੰ ਨਜ਼ਰ ਲੱਗ ਚੁੱਕੀ ਆ, ਕਿਉਂਕਿ ਅਸੀਂ ਤਾਂ ਬਾਹਰ ਨੂੰ ਦੌੜਨ ਲੱਗ ਪਏ ਆ। ਸਾਡੇ ਪੰਜਾਬੀਆਂ ਨੇ ਬਾਹਰ ਨੂੰ ਕੱਟ ਲਿਆ। ਦੇਖੋ ਪਿੱਛੇ ਇੱਕ ਪਾਸੇ ਰੋਡ ਬਣ ਰਹੇ ਆ, ਰੋਡਾਂ ਤੇ ਮਿੱਟੀ ਆ, ਰੋਡ ਦਾ ਜਾਣੀ ਹਜ਼ਾਰਾਂ ਖੇਤ ਸਾਡਾ ਰੋਡਾਂ ਦੇ ਵਿੱਚ ਆ ਗਿਆ, ਤੇ ਜਿਹੜੀ ਉੱਤੇ ਮਿੱਟੀ ਪੈ ਰਹੀ ਆ ਉਹ ਦੇਖ ਲਓ, ਹਾਲਾਤ ਦੇਖ ਲਓ। ਸਾਡਾ ਪੰਜਾਬ ਨੂੰ ਮਤਲਬ ਮੈਂ ਤਾਂ ਇਹ ਕਹੂੰਗਾ ਨਜ਼ਰ ਲੱਗ ਲਈ ਆ। ਲੋਕਾਂ ਨੂੰ ਬੇਨਤੀ ਆ ਵੀ ਜਿਹੜੀਆਂ ਯੂਨੀਅਨਾਂ ਨਾ, ਜੇ ਤਾਂ ਅਸੀਂ ਤਕੜੇ ਹੋ ਕੇ ਇਹਨਾਂ ਨਾਲ ਜੁੜ ਜਾਾਂਗੇ ਤਾਂ ਬਚ ਜਾਾਂਗੇ, ਨਹੀਂ ਤਾਂ ਸਾਡੇ ਪੰਜਾਬ ਦਾ ਆਉਣ ਵਾਲਾ ਭਵਿੱਖ ਬਹੁਤ ਜ਼ਿਆਦਾ ਮਾੜਾ ਜੀ। ਮਾਟੀ ਭਾਈ, ਤੁਸੀਂ ਕੀ ਕਹਿਣਾ ਚਾਹੋਗੇ? ਮੁੱਖ ਮੰਤਰੀ ਸਾਹਿਬ ਵੈਸੇ ਤਾਂ ਬਹੁਤ ਗੱਲਾਂ ਕਰਦੇ ਨੇ, ਮੈਂ ਐਂ ਵੀ ਕਰ ਲੈਣਾ, ਉਹ ਵੀ ਕਰ ਲੈਣਾ, ਪਰ ਕੀ ਉਹਨਾਂ ਨੂੰ ਆਹ ਹਾਲਾਤ ਨਹੀਂ ਦੀਦੇ ਆ ਜੋ ਹੋ ਰਹੇ ਨੇ? ਇੱਥੇ ਮਾਈਨਿੰਗ ਹੈ, ਗੱਲਾਂ ਵਿਧਾਨ ਸਭਾ ਦੇ ਵਿੱਚ ਖੜ ਕੇ ਕਰਨੀਆਂ ਕਿ ਜਿੰਦਾ ਲਾ ਦਿਓ, ਅੱਜ ਭੱਜਣ ਨਹੀਂ ਦੇਣੇ, ਪਰ ਇੱਥੋਂ ਕਿੱਥੇ ਭੱਜ ਜਾਂਦੇ ਨੇ? ਆ ਇਸ ਵਾਰੀ ਅੱਖੋਂ ਪਰੋਖੇ ਕਿਉਂ ਕਰ ਦਿੰਦੇ ਨੇ ਇੱਦਾਂ ਦੇ ਮੁੱਦਿਆਂ ਨੂੰ? ਸਭ ਤੋਂ ਪਹਿਲਾਂ ਤਾਂ ਮੈਂ ਭਗਵੰਤ ਮਾਨ ਸਾਹਿਬ ਨੂੰ ਤੁਹਾਡੇ ਮਾਧਿਅਮ ਰਾਹੀਂ ਸਿੱਧੀ ਇੱਕ ਗੱਲ ਕਹਿਣਾ ਚਾਹੁੰਦਾ। ਮਾਨ ਸਾਹਿਬ, ਇਸ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਹੋ ਗਏ ਨਾ ਤੁਹਾਡੀ ਸਰਕਾਰ ਆਉਣ ਦੇ ਕਾਰਨ, ਕਿਉਂਕਿ ਪਹਿਲਾਂ 4 ਮਹੀਨੇ ਤੁਹਾਡਾ ਡਰ ਰਿਹਾ, ਬਾਅਦ ਚੋਂ ਤੁਹਾਡੇ ਬੰਦਿਆਂ ਨੇ ਜਾਂ ਤੁਸੀਂ ਰਲ ਕੇ ਆਪ ਹੀ ਉਹ ਡਰ ਕੱਢ ਦਿੱਤਾ। ਇਸ ਵੇਲੇ ਪੰਜਾਬ ਦੇ ਜਿਹੜੇ ਹਾਲਾਤ ਹੋਏ ਪਏ ਆ,
ਜਿਹੜੇ ਗਲਤ ਆਨਸਰ ਆ ਉਹਨਾਂ ਨੂੰ ਪੁਲਿਸ ਦਾ ਡਰ ਹੈ ਨਹੀਂਗਾ ਤੇ ਜਿਹੜੀ ਪੁਲਿਸ ਆ ਉਹਨਾਂ ਨੂੰ ਸਰਕਾਰ ਦਾ ਡਰ ਹੈ ਨਹੀਂਗਾ ਤੇ ਜਿਹੜੀ ਸਰਕਾਰ ਆ ਉਹਦੇ ਮਨ ਵਿੱਚੋਂ ਜਿਹੜਾ ਲੋਕਾਂ ਦਾ ਡਰ ਆ ਉਹ ਵੀ ਨਿਕਲ ਚੁੱਕਿਆ ਆ। ਉਹ ਤੁਹਾਨੂੰ ਹਾਲਾਤ ਦੱਸਦੇ ਪਏ ਆ। ਜੇ ਲੋਕਾਂ ਦਾ ਇਹਨਾਂ ਨੂੰ ਡਰ ਹੋਵੇ ਤੇ ਇਹ ਕਾਹਤੇ ਇਦਾਂ ਦੇ ਕੰਮ ਕਰਨ। ਇੱਥੇ ਬੰਦਾ ਮੈਂ ਕਹਿੰਦਾ ਡਿੱਪ ਹੋਵੇ ਤੇ ਜਿੰਦਾ ਵਾਪਸ ਨਹੀਂ ਆਊਗਾ। ਜੋ ਹਾਲਾਤ ਬਣੇ ਪਏ ਆ ਇਸ ਵੇਲੇ ਸਾਡੇ ਸੁਖਵੀਰ ਸਿੰਘ ਵੀਰ ਉੱਤੇ ਇਹ ਪਰਚਾ ਹੋਇਆ ਸੀ ਨਾ ਜਿਹੜਾ ਇਹ ਮਾਈਨਿੰਗ ਦਾ, ਉਹ ਉਦੋਂ ਹੋਇਆ ਸੀ ਜਦੋਂ ਇਹ ਕੰਮ ਸਟਾਰਟ ਹੋਏ ਸੀ, ਹਜੇ ਇੱਕ ਖੱਡ ਪੱਟ ਹੋਈ ਸੀ। ਇਸ ਵੀਰ ਨੇ ਆਵਾਜ਼ ਉਠਾਈ ਤੇ ਕੀ ਕੀਤਾ ਗਿਆ ਇਹਦੇ ਨਾਲ, ਇਹਦੀ ਆਵਾਜ਼ ਦੱਬਣ ਲਈ ਦੇ ਉੱਤੇ ਪਰਚਾ ਕਰ ਦਿੱਤਾ ਗਿਆ। ਤੇ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਤੁਸੀਂ ਕਹਿੰਦੇ ਅਸੀਂ ਇੱਥੇ ਵਿਜ਼ਿਟ ਕਰਨ ਆਉਣਾ ਆ ਸਾਡੇ ਹਲਕੇ ਵਿੱਚ, ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਜਿਹੜੇ ਬੰਦਿਆਂ ਨੇ ਉਦੋਂ ਸੱਚ ਦੇ ਪੱਖ ਵਿੱਚ ਆਵਾਜ਼ ਉਠਾਈ ਸੀ ਤਾਂ ਉਸ ਆਵਾਜ਼ ਨੂੰ ਬੰਦ ਕਰਨ ਲਈ ਉਹਨਾਂ ਉੱਤੇ ਪਰਚੇ ਕੀਤੇ ਗਏ ਸੀ, ਕੀ ਉਹਨਾਂ ਅਧਿਕਾਰੀਆਂ ਉੱਤੇ ਜਦੋਂ ਤੁਸੀਂ ਆਉਂਗੇ ਕਾਰਵਾਈ ਕਰੋਗੇ? ਹਾਂ, ਇਹ ਵੀ ਦੇਖੋਗੇ ਉਸ ਲੈ ਕੇ ਨਹੀਂ ਬਸ ਤੁਸੀਂ ਦੇਖੋਗੇ ਵੀ ਤੁਸੀਂ ਕਿ ਆਣ ਕੇ ਫਾਰਮੈਲਿਟੀ ਆ ਗਿਆ ਜੀ, ਚੈਨਲ ਵਾਲੇ ਲੈ ਆਂਦੇ 10-15 ਰੌਲਾ ਰੂਲਾ ਪਾ ਕੇ ਨੰਬਰ ਬਣਾ ਕੇ ਫੇਰ ਉੱਥੇ ਕੁਰਸੀ ਤੇ ਜਾ ਕੇ ਬਹਿ ਗਏ। ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋਏ ਪਏ ਆ। ਜਿਹੜੀ ਸੀਐਮ ਦੀ ਕੁਰਸੀ ਆ ਨਾ ਉਹਦੀ ਮਹੱਤਤਾ ਬਹੁਤ ਇਸ ਵੇਲੇ ਜ਼ੀਰੋ ਹੋ ਚੁੱਕੀ ਆ, ਕਿਉਂਕਿ ਆਪ ਤੁਸੀਂ ਦੇਖੋ ਵੀ ਇੱਕ ਸੀਐਮ ਨੂੰ ਬਾਈ ਇਲੈਕਸ਼ਨ ਲੜਨ ਲਈ ਮਹੀਨਾ ਆਣ ਕੇ ਉੱਥੇ ਬਹਿਣਾ ਪੈਂਦਾ ਆ। ਇੱਥੋਂ ਤਾਂ ਬਾਹਲਾ ਦੂਰ ਵੀ ਨਹੀਂ ਬੈਠੇ ਸੀ। ਮੈਂ ਤੁਹਾਨੂੰ ਉਹੀ ਗੱਲ ਦੱਸਦਾ ਵੀ ਕਿੱਦਾਂ ਦੇ ਹਾਲਾਤ ਹੋ ਗਏ। ਸੀਐਮ ਖੁਦ ਮਹੀਨਾ ਆਣ ਕੇ ਬੈਠਦਾ ਆ, ਮਤਲਬ ਇਦਾਂ ਦੇ ਹਾਲਾਤ ਹੋ ਗਏ ਆ। ਉਹਨਾਂ ਦੇ ਲਈ ਕਹਿ ਲਓ ਵੀ ਪੰਜਾਬ ਵੱਡਾ ਨਹੀਂਗਾ, ਇਸ ਸਮੇਂ ਪਾਰਟੀ ਵੱਡੀ ਹੋ ਗਈ ਹੈ। ਬਾਈ ਹਨੇਰਾ ਹੋ ਰਿਹਾ, ਆਪਾਂ ਜਲਦੀ ਦੇ ਨਾਲ ਆਖਰੀ ਸਵਾਲ ਲੈ ਲੈਂਦੇ ਆ। ਸਾਨੀ ਸਾਹਿਬ ਇਸ ਗੱਲ ਦਾ ਜਵਾਬ ਦੇ ਦਿਓ, ਜਿਹੜੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਰੌਲਾ ਪਾਉਂਦੇ ਸੀ ਕਿ 20,000 ਕਰੋੜ 30,000 ਕਰੋੜ ਜਿੰਨਾ ਕੱਢ ਸਕੇ ਮਾਈਨਿੰਗ ਚੋਂ ਕੱਢਣਾ ਹੈ, ਪਰ ਆ ਤਾਂ ਰੁੜ ਰਿਹਾ ਹੈ। ਪਿਛਲੇ ਦਿਨੀ ਇੱਕ ਰਿਪੋਰਟ ਵੀ ਆਈ ਸੀ ਕਿ ਕਈ ਹਜ਼ਾਰਾਂ ਲੱਖਾਂ ਦੇ ਵਿੱਚ ਕਹਿੰਦੇ ਕਰੋੜ ਹੋ ਗਏ ਨੇ, ਜਿਹੜਾ ਲਗਾਤਾਰ ਘੁਟਾਲਿਆਂ 'ਚ ਪੈਸਾ ਜਾ ਰਿਹਾ ਹੈ ਇਕੱਲੇ ਪੰਜਾਬ ਦੇ ਵਿੱਚ। ਜੇ ਉਹੀ ਕਹਿੰਦੇ ਰੋਕ ਲਈਏ ਤਾਂ ਪੰਜਾਬ ਕਰਜ਼ਾ ਮੁਕਤ ਹੋ ਸਕਦਾ ਹੈ, ਪਰ ਇਦਾਂ ਦੇਖ ਕੇ ਫਿਰ ਕੀ ਲੱਗਦਾ ਹੁਣ ਇਹਦਾ ਹੱਲ ਕਿਵੇਂ ਦੇਖਦੇ ਹੋ? ਪੰਜਾਬ ਦੇ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਆਮ ਆਦਮੀ ਪਾਰਟੀ ਤੋਂ ਔਰ ਮਾਨਯੋਗ ਭਗਵੰਤ ਮਾਨ ਜੀ ਤੋਂ, ਕਿ ਉਹਨਾਂ ਦਾ ਜਿੰਨਾ ਪਿਛਲੇ ਉਹਨਾਂ ਦੇ ਵਾਅਦੇ ਸੀ ਕਿ ਪੰਜਾਬ ਦੇ ਵਿੱਚ ਮਾਫੀਆ ਰਾਜ ਬਹੁਤ ਲੰਬੇ ਸਮੇਂ ਤੋਂ ਚੱਲਦਾ। ਦਰਿਆਵਾਂ ਦੇ ਚਾਹੇ ਤੁਸੀਂ ਸਤਲੁਜ ਦੇਖ ਲਓ ਜਾਂ ਬਿਆਸ ਦੇਖ ਲਓ, ਜਿੰਨਾ ਵੱਡੇ ਪੱਧਰ ਤੇ ਮਾਈਨਿੰਗ ਹੋਈ ਹੈ ਪੰਜਾਬ ਦੇ ਵਿੱਚ, ਦਰਿਆਵਾਂ ਦੇ ਪੁਲਾਂ ਨੂੰ ਖਤਰਾ ਪੈਦਾ ਹੋ ਗਿਆ। ਭਗਵੰਤ ਮਾਨ ਸਭ ਤੋਂ ਵੱਡੀ ਉਮੀਦ ਸੀ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਕਿ ਮਾਈਨਿੰਗ ਚਾਹੇ ਉਹ ਮਾਈਨਿੰਗ ਮਾਫੀਆ, ਚਾਹੇ ਉਹ ਡਰੱਗ ਮਾਫੀਆ, ਹਰ ਤਰ੍ਹਾਂ ਦੇ ਮਾਫੀਏ ਤੋਂ ਨਿਜਾਤ ਦਿਵਾਉਣ ਦੀ ਪੰਜਾਬ ਦੇ ਲੋਕਾਂ ਨੂੰ ਆਸ ਸੀ। ਲੇਕਿਨ 3 ਸਾਲ ਦਾ ਸਮਾਂ ਲਗਭਗ ਹੋਣ ਵਾਲਾ ਹੋ ਗਿਆ, 2.5 ਸਾਲ ਤੋਂ ਉੱਪਰ ਹੋ ਗਿਆ। ਅੱਜ ਸਵਾਏ ਨਿਰਾਸ਼ਾ ਤੋਂ ਚਾਰ ਚੁਫੇਰੇ ਕਿਤੇ ਧਰਨੇ ਲੱਗ ਰਿਹਾ, ਕਿਤੇ ਮੁਜ਼ਾਹਰੇ ਲੱਗ ਰਹੇ ਆ। ਪੰਜਾਬ ਜਿੰਨੇ ਹਨੇਰੇ ਵੱਲ ਨੂੰ ਵਧ ਰਿਹਾ ਉਹ ਚਿੰਤਾ ਦਾ ਵਿਸ਼ਾ ਆ। ਕਿਸੇ ਮਾਈਨਿੰਗ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਤੁਸੀਂ ਸਾਹਮਣੇ ਦੇਖ ਲਓ, ਉਹ ਨਲਕਾ ਲੱਗਾ ਕੋਈ ਧਾਰਮਿਕ ਸਥਾਨ ਆ, ਉਹਨਾਂ ਨੂੰ ਨਹੀਂ ਛੱਡਿਆ। ਵੱਡੇ ਮਾਫੀਏ ਜਗ ਸਕਾ ਪਹਿਲਾਂ ਨੂੰ ਵੀ ਤਕੜੇ ਹੋ ਗਏ। ਫਰੰਟ ਦੇ ਉੱਤੇ ਕੋਈ ਹੋਰ ਬੰਦਾ ਹੁੰਦਾ ਨਾ, ਕਿਸੇ ਹੋਰ ਦੇ ਤੇ ਚੱਲਦੀ ਆ, ਲੇਕਿਨ ਉਹਦੇ 'ਚ ਹਿੱਸੇਦਾਰੀ ਬਹੁਤ ਵੱਡੇ ਪੱਧਰ ਦੇ ਉੱਤੇ ਪਰਦੇ ਦੇ ਪਿੱਛੇ ਸਾਰੇ ਸ਼ਾਮਲ ਹੈ। ਨਹੀਂ ਤਾਂ ਸਰਕਾਰ ਲਈ 1 ਘੰਟੇ ਦਾ ਕੰਮ ਹੈ ਅਜਿਹੀ ਮਾਈਨਿੰਗ ਨੂੰ ਰੋਕਣਾ। ਜ਼ਿਲ੍ਹਾ ਪ੍ਰਸ਼ਾਸਨ ਕਿਵੇਂ ਮਤਲਬ ਨਿਰਜਾਨ ਹੋ ਕੇ ਬੈਠਾ, ਇਹ ਚਿੰਤਾ ਦੀ ਗੱਲ ਹੈ। ਸੀਐਮ ਸਾਹਿਬ ਨੂੰ ਸਾਡੀ ਅਪੀਲ ਹੈ ਅੱਜ ਵੀ ਕਿ ਮੁੱਖ ਮੰਤਰੀ ਦੀ ਪੋਸਟ ਏਡੀ ਵੱਡੀ ਆ, ਉਹਨੂੰ ਕਿਸੇ ਸਾਈਟ ਤੇ ਜਾਣ ਦੀ ਲੋੜ ਨਹੀਂ। ਸਾਰਾ ਤੰਤਰ ਉਹਨੂੰ ਜਵਾਬ ਦੇ ਆ। ਜਿੱਥੇ ਕੋਈ ਨਜਾਇਜ਼ ਕੰਮ ਹੁੰਦਾ ਸੀਐਮ ਚਾਹਵੇ ਤਾਂ 1 ਘੰਟੇ 'ਚ ਰੋਕ ਕੇ ਜ਼ਿੰਮੇਵਾਰ ਬੰਦਿਆਂ ਤੇ ਪਰਚਾ ਹੋ ਕੇ ਜੇਲ੍ਹ 'ਚ ਭੇਜ ਸਕਦੇ ਆ। ਲੇਕਿਨ ਇਹ ਸਾਰੇ ਕਾਸੇ ਦੇ ਉੱਤੇ ਸਵਾਏ ਯਾਤਰਾ ਕਰਕੇ ਮੀਡੀਆ 'ਚ ਖਬਰਾਂ ਲਾਉਣ ਤੋਂ ਸਵਾਏ ਇਸ ਤਰ੍ਹਾਂ ਕੋਈ ਮਾਫੀਆ ਨਹੀਂ ਰੁਕਣਾ। ਤੁਸੀਂ ਮਾਲਵੇ 'ਚ ਦੇਖ ਲਓ, ਡਰੱਗ ਮਾਫੀਏ ਦਾ ਉੱਦਾਂ ਹੀ ਚੱਲਦਾ। ਜਿਹੜੇ ਕੋ ਰੋਕਣ ਵਾਲੇ ਉਹਨਾਂ ਤੇ ਹਮਲੇ ਹੋ ਰਹੇ ਆ। ਨਜਾਇਜ਼ ਧੰਦੇ ਪਹਿਲਾਂ ਨਾਲੋਂ ਵੀ ਵੱਧ ਗਏ। ਜਦੋਂ ਸਰਕਾਰ ਦੀ ਕੋਈ ਮਿਨਿਸਟਰ ਕੈਬਨਿਟ ਮਿਨਿਸਟਰ ਇਹ ਬਿਆਨ ਦਵੇ ਓਪਨਲੀ ਜਨਤਕ ਤੌਰ ਤੇ ਕਿ ਮੇਰੇ ਨਾਂ ਦੇ ਉੱਤੇ ਅਫਸਰ ਜਿਹੜੇ ਆ ਉਹ ਪੈਸੇ ਲੈਣੇ ਬੰਦ ਕਰੋ, ਜਾਂ ਕਿਤੇ ਇੱਕ ਥਾਣੇਦਾਰ ਦੇ ਉੱਤੇ ਕਾਰਵਾਈ ਕਰਾਉਣ ਲਈ ਜੇ ਪੰਜਾਬ ਵਿਧਾਨ ਸਭਾ ਇੰਨੀ ਮਤਲਬ ਨਿਹੱਥੀ ਹੋਈ, ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖੀ ਆ। ਇੱਕ ASI ਪੱਧਰ ਦੇ ਅਫਸਰ ਤੇ ਵਿਧਾਨ ਸਭਾ 'ਚ ਮਤਾ ਪਾਇਆ ਜਾ ਰਿਹਾ। ਜਿਹੜੇ ਵੱਡੇ ਮਗਰਮੱਛ ਆ ਉਹਨਾਂ ਨੂੰ ਕਿਵੇਂ ਨੱਥ ਪਊਗੀ, ਉਹ ਕਿਵੇਂ ਹੋਏਗੀ, ਇਹ ਵੱਡਾ ਸਵਾਲ ਹੈ। ਵਿਧਾਨ ਸਭਾ ਨੇ ਦੇਸ਼ ਦੀ ਸਟੇਟ ਦੀ ਕਿਸਮਤ ਘੜਨੀ ਹੁੰਦੀ ਹੈ। ਉਹ ਇੱਕ ASIਆਂ ਤੇ ਕਾਰਵਾਈ ਜਾਂ ਮਾਈਨਿੰਗ ਦੇ ਮੁੱਦਿਆਂ ਦੇ ਉੱਤੇ ਜੇ ਵਿਧਾਨ ਸਭਾ ਕਾਰਵਾਈ ਨਹੀਂ ਕਰ ਪਾਉਂਦੀ ਤੇ ਉਹ ਚੁਣੇ ਹੋਏ ਨੁਮਾਇੰਦਿਆਂ ਦੀ ਕਿੰਨੀ ਕੁ ਵਜ਼ਨ ਰਹਿ ਜਾਂਦਾ। ਸੰਬੰਧਿਤ ਜਿਹੜੇ MLA ਆ ਹਲਕਿਆਂ ਦੇ, ਚਾਹੇ ਉਹ ਰੂਲਿੰਗ ਪਾਰਟੀ ਦੇ ਚਾਹੇ ਆਪੋਜੀਸ਼ਨ ਦੇ, MLA ਦੀ ਤਾਂ ਪਾਵਰ ਬਰਾਬਰ ਹੈ। MLA ਸਤਿਕਾਰਯੋਗ ਹੈ ਕਿਸੇ ਵੀ ਪਾਰਟੀ ਦਾ, ਲੇਕਿਨ MLA ਨਿਹੱਥੇ ਹੋ ਕੇ ਬੈਠੇ ਆ, ਨਿਰਾਸ਼ ਬੈਠੇ ਆ। ਸਰਕਾਰ ਦੇ ਕੈਬਨਿਟ ਮੰਤਰੀ ਰੋਜ਼ ਜਨਤਕ ਬਿਆਨ ਦੇ ਰਿਹਾ ਵੀ ਸਾਡੇ ਨਾਂ ਤੇ ਗਰਾਹੀ ਹੋ ਰਹੀ ਆ। ਅਜਿਹਾ ਵਰਤਾਰਾ ਪੰਜਾਬ ਨੂੰ ਹਨੇਰੇ ਵੱਲ ਧੱਕੇਗਾ। ਇਹਦੇ ਤੋਂ ਬਚਣ ਦੀ ਲੋੜ ਹੈ। ਸਰਕਾਰ ਤੋਂ ਵੱਡੀਆਂ ਉਮੀਦਾਂ ਹੁੰਦੀਆਂ। ਅਜੇ ਵੀ ਸਰਕਾਰ ਨੂੰ ਸਾਡੀ ਅਪੀਲ ਹੈ, ਜਿਹੜੀਆਂ ਨਾਲ ਦੀਆਂ ਜ਼ਮੀਨਾਂ ਇਹ ਲੋਕ ਰੋਟੀ ਤੋਂ ਭੁੱਖੇ ਮਰ ਜਾਣਗੇ। ਪੰਜਾਬ ਦੇ ਵਿੱਚ ਵੱਡਾ ਅੰਦੋਲਨ ਉੱਠੇਗਾ, ਉਹਨੂੰ ਬਚਾਉਣ ਲਈ ਸਰਕਾਰ ਆਪਣਾ ਫਰਜ਼ ਨਿਭਾਵੇ। ਬਣਦੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਦੇ ਉੱਤੇ ਸਕੰਜਾ ਕੱਸਣ
ਕਰਨ ਲਈ ਬਣਦੀ ਜੋ ਕਾਰਵਾਈ ਸਰਕਾਰ ਤੁਰੰਤ ਕਰੇ। ਜੀ ਸੋ ਅਸੀਂ ਕੱਲਾ ਸਰਕਾਰ ਦੇ ਸਿਰ ਵੀ ਇਸ ਗੱਲ ਦਾ ਠੀਕਰਾ ਨਹੀਂ ਭੰਨ ਸਕਦੇ। ਸਾਡਾ ਇਖਲਾਕੀ ਫਰਜ਼ ਵੀ ਬਣਦਾ ਹੈ, ਜੇ ਅਸੀਂ ਕਾਰੋਬਾਰ ਕਰਨਾ ਹੈ, ਅਸੀਂ ਪੈਸੇ ਕਮਾਉਣੇ ਨੇ, ਅਸੀਂ ਆਪਣਾ ਘਰ ਭਰਨਾ ਹੈ, ਤਾਂ ਉਸ ਦੇ ਲਈ ਚੰਗੇ ਰਾਸਤੇ ਵੀ ਬਹੁਤ ਸਾਰੇ ਨੇ ਜਿਨ੍ਹਾਂ ਦੇ ਜ਼ਰੀਏ ਪੈਸਾ ਕਮਾਇਆ ਜਾ ਸਕਦਾ ਹੈ। ਅਸੀਂ ਗੁਰੂਆਂ ਦੀ ਗੱਲ ਤਾਂ ਸੁਣ ਲੈਂਦੇ ਹਾਂ ਪਰ ਉਸ ਤੇ ਪਹਿਰਾ ਨਹੀਂ ਦਿੰਦੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਸੀਂ ਪਾਣੀ ਵੀ ਉਜਾੜ ਲਿਆ, ਪਾਣੀ ਤਾਂ ਉਜਾੜਿਆ ਹੀ ਉਜਾੜਿਆ, ਨਾਲ ਹਵਾ ਦਾ ਨਾਸ਼ ਕਰ ਦਿੱਤਾ ਹੈ ਤੇ ਧਰਤੀ ਦਾ ਹਾਲ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਹੇ ਹੋ। ਇਹ ਸਾਰੇ ਹਾਲਾਤ ਜੇਕਰ ਮੁੱਖ ਮੰਤਰੀ ਸਾਹਿਬ ਮੂੰਹੋਂ ਤਾਂ ਕਹਿ ਚੁੱਕੇ ਨੇ ਕਿ ਆਊਂਗਾ, ਜੇ ਆਉਂਦੇ ਨੇ ਉਹ ਇਹ ਹਾਲਾਤ ਤਾਂ ਦੇਖਣਗੇ, ਪਰ ਇੱਥੋਂ ਦੇ ਲੋਕਾਂ ਤੇ ਜੋ ਬੀਤ ਰਹੀ ਹੈ, ਜਿੱਦਾਂ ਬਾਈ ਹੁਣੀ ਇੱਥੇ ਗੱਲ ਕੀਤੀ ਉਹਨਾਂ ਤੇ ਪਰਚਾ ਹੋ ਗਿਆ, ਇੱਕ ਵਾਰੀ ਇਸ ਗੱਲ ਤੇ ਵੀ ਜ਼ਰੂਰ ਨਿਗਾਹ ਮਾਰ ਲੈਣ ਕਿ ਕਿਸ ਤਰੀਕੇ ਦੇ ਨਾਲ ਅਫਸਰ ਅਤੇ ਇਹਨਾਂ ਦੇ ਆਪ ਦੇ ਹੀ ਪਾਰਟੀ ਦੇ ਕਈ ਲੋਕ ਆਪਸ 'ਚ ਮਿਲ ਕੇ ਪੱਕੀਆਂ ਖਾ ਰਹੇ ਨੇ, ਚੋਪੜੀਆਂ ਖਾ ਰਹੇ ਨੇ ਤੇ ਲੋਕਾਂ ਨੂੰ ਉਜਾੜ ਰਹੇ ਨੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।